ਖਬਰਾਂ ਦੇ ਵੱਲ ਆਈਏ ਸ਼ਰਮਾ ਜੀ। ਸ਼ੁਰੂਆਤ ਕਰੀਏ ਸੁਖਬੀਰ ਬਾਦਲ ਤੋਂ। ਬਹੁਤ ਵਾਰ ਆਪਾਂ ਸੁਖਬੀਰ ਬਾਦਲ ਦੀ ਕਾਰਕਰਦਗੀ, ਉਹਨਾਂ ਦੇ ਆਲੇ-ਦੁਆਲੇ ਜਿਹੜੀ ਸਲਾਹਕਾਰਾਂ ਦੀ ਮੰਡਲੀ ਹੈ, ਉਹਦੇ ਦੇ ਬਾਰੇ ਗੱਲਬਾਤ ਕੀਤੀ ਹੈ। ਪਰ ਹਰ ਵਾਰ ਬੰਦਾ ਜੋ ਕਦਮ ਪੁੱਟਦਾ ਹੈ, ਉਹਦੇ ਤੋਂ ਸਾਬਿਤ ਹੋ ਜਾਂਦਾ ਵੀ ਉਹ ਕਿਹੜੀ ਸੋਚ ਦੇ ਨਾਲ ਅੱਗੇ ਵਧ ਰਿਹਾ ਹੈ। ਉਹ ਕਿਸ ਤਰੀਕਾਕਾਰ ਦੇ ਨਾਲ ਅੱਗੇ ਆਪਣੀ ਸਿਆਸਤ ਨੂੰ ਵਧਾਉਣਾ ਚਾਹੁੰਦਾ ਹੈ। ਸਵਾਲ ਪੈਦਾ ਇਹ ਹੋ ਗਿਆ ਲੰਘੇ ਦਿਨਾਂ ਦੇ ਵਿੱਚ ਜੋ ਐਪੀਸੋਡ ਵਾਪਰਿਆ ਕਿ ਪੰਥਕ ਕਚਹਿਰੀ ਤੋਂ ਬਾਅਦ ਹੁਣ ਦੁਨਿਆਵੀ ਅਦਾਲਤ ਦੇ ਵਿੱਚ ਵੀ ਸੁਖਬੀਰ ਬਾਦਲ ਫਸ ਜਾਣਗੇ ਜੀ। ਪ੍ਰਵੀਨ ਜੀ, ਪਿਛਲੇ ਕੁਝ ਦਿਨਾਂ ਤੋਂ ਜੀ ਪੰਥਕ ਸਫਾ 'ਚ, ਪੰਜਾਬ ਦੀ ਰਾਜਨੀਤਿਕ ਤੌਰ ਤੇ, ਜੀ ਪੰਜਾਬ ਦੀ ਅਕਾਲੀ ਦਲ ਦੀ ਸਿਆਸਤ 'ਚ, ਔਰ ਪੰਜਾਬ ਦੇ ਮੁੱਦਿਆਂ ਦੇ ਹਵਾਲੇ ਨਾਲ ਇੰਨੀ ਤੇਜ਼ੀ ਨਾਲ ਪਲ-ਪਲ ਕੁਝ ਬਦਲ ਰਿਹਾ ਨਾ ਜੀ ਕਿ ਉਸ ਨੂੰ ਫੜਨਾ ਬਹੁਤ ਮੁਸ਼ਕਲ ਹੈ। ਇੱਕੋ ਦਿਨ ਦੇ ਵਿੱਚ, ਇੱਕੋ ਸਫਾ ਦੇ ਵਿੱਚ, ਚਾਹੇ ਉਹ ਕਿਸਾਨੀ ਸਫਾ ਤੇ ਚਾਹੇ ਉਹ ਪੰਥਕ ਸਫਾ, ਇੱਕੋ ਸਫਾ ਦੇ ਵਿੱਚ ਵੀ ਕਿੰਨੀਆਂ ਘਟਨਾਵਾਂ ਪੜਾਅ ਦਰ ਪੜਾਅ ਬਰਾਬਰ ਵਾਪਰ ਰਹੀਆਂ ਕਿ ਸਭ ਤੇ ਨਜ਼ਰਸਾਨੀ ਕਰਨੀ ਵੀ ਆਸਾਨ ਨਹੀਂ ਹੁੰਦੀ ਕਈ ਵਾਰ। ਤੇ ਫਿਰ ਜੇਕਰ ਖਬਰ ਤੁਹਾਡੇ ਸਾਹਮਣੇ ਵੀ ਆ ਜਾਵੇ ਤਾਂ ਉਹਦੇ ਹੋਰ ਸਾਰੇ ਪਹਿਲੂਆਂ ਤੱਕ ਪਹੁੰਚਣ ਦਾ ਵੀ ਕਈ ਵਾਰ ਮੌਕਾ ਨਹੀਂ ਮਿਲਦਾ। ਜੀ ਜੀ। ਸੋ ਸੁਖਬੀਰ ਸਿੰਘ ਬਾਦਲ ਜਿਸ ਦਿਨ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉੱਪਰ ਉਹਨਾਂ ਨੂੰ ਸਾਹਮਣੇ ਖੜਾ ਕੇ ਫੈਸਲਾ ਸੁਣਾਇਆ ਗਿਆ ਜੀ, ਉਸ ਫੈਸਲੇ ਦੇ ਆਧਾਰ ਤੇ ਆਪਾਂ ਗੱਲ ਕਰਦੇ ਹਾਂ। ਉਸ ਦਿਨ ਵੀ ਆਪਾਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਇੱਥੇ ਕਬੂਲੀ ਗੱਲ ਕੱਲ ਨੂੰ ਦੁਨਿਆਵੀ ਅਦਾਲਤ ਦੇ ਵਿੱਚ ਵੀ ਸਵਾਲ ਖੜੇ ਹੋ ਸਕਦੇ ਨੇ। ਪਰ ਉਹ ਤਾਂ ਆਪਾਂ ਉੱਥੇ ਕਬੂਲਨਾਮੇ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ। ਪਰ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਹੁਣ ਬਿਲਕੁਲ ਦੁਨਿਆਵੀ ਅਦਾਲਤ 'ਚ ਵੱਧ ਗਈਆਂ ਨੇ। ਔਰ ਲੱਗਦਾ ਇਹ ਹੈ ਕਿ ਇੱਥੋਂ ਹੁਣ ਛੁੱਟਣਾ ਵੀ ਮੁਸ਼ਕਲ ਹੋ ਸਕਦਾ। ਅਕਾਲੀ ਦਲ ਨੇ ਆਪਣੇ ਪੈਰ ਤੇ ਕਹਾੜਾ ਤਾਂ ਉਸੇ ਦਿਨ ਮਾਰ ਲਿਆ ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਅਜੇ ਤੱਕ ਨਹੀਂ ਮੰਨਿਆ। ਬਿਲਕੁਲ ਸਹੀ। ਪੈਸੇ ਹੀ ਰਾਜਨੀਤਿਕ ਤੌਰ ਤੇ ਉਹ ਪੰਜਾਬੀਆਂ ਦੇ ਦਿਲਾਂ ਤੋਂ ਉਤਰ ਚੁੱਕੇ ਨੇ। ਉਸ ਨੂੰ ਦੁਬਾਰਾ ਮਕਬੂਲ ਹੋਣ ਦਾ ਮੌਕਾ ਸੀ ਜੇਕਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੂਰੀ ਤਰ੍ਹਾਂ ਫੁੱਲ ਚੜਾ ਦਿੰਦੇ। ਪਰ ਉੱਥੋਂ ਬਚਦੇ ਆ ਰਹੇ ਸੀ ਕਿ ਇੱਧਰ ਨਵੇਂ ਫਸ ਗਏ। ਹੋਇਆ ਕੀ, ਜਦੋਂ ਬਰਗਾੜੀ ਕਾਂਡ ਵਾਪਰਦਾ, ਜਦੋਂ ਬਕਾਇਦਾ ਤੌਰ ਤੋਂ ਉੱਥੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਚੋਰੀ ਕਰਨਾ, ਫਿਰ ਉਸ ਦੇ ਅੰਗਾਂ ਨੂੰ ਖਿਲਾਰਨਾ, ਪੰਨਿਆਂ ਨੂੰ ਫਾੜਨਾ, ਤੇ ਉਹ ਤੋਂ ਬਾਅਦ ਪੋਸਟਰਬਾਜ਼ੀ, ਉਹ ਸਾਰਾ ਕੁਛ। ਤੇ ਫਿਰ ਅਚਾਨਕ ਸਰਕਾਰ ਨੇ ਕਿਹਾ ਜੀ ਕਿ ਆ ਅਣਪਛਾਤੇ ਪੁਲਿਸ ਵਾਲੇ ਲੱਭ ਗਏ ਜੀ, ਸਾਨੂੰ ਅਣਪਛਾਤੀਆਂ ਗੋਲੀਆਂ ਜੀ, ਤੇ ਨਿਹੱਥੇ ਸਿੰਘਾਂ ਤੇ ਗੋਲੀਬਾਰੀ, ਉਹ ਸਾਰਾ ਕੁਛ। ਉਹ ਸਾਰੀ ਘਟਨਾਕ੍ਰਮ ਦੇ ਹਵਾਲੇ ਨਾਲ ਪੰਜਾਬ ਇਨਸਾਫ ਲੱਭਦਾ 3 ਸਰਕਾਰਾਂ ਟੱਪਿਆ ਆ। ਹਾਂਜੀ, ਬਿਲਕੁਲ ਸਹੀ। ਪਰ ਇਨਸਾਫ ਅਜੇ ਪੰਜਾਬ ਦੀ ਝੋਲੀ ਨਹੀਂ ਪਿਆ। ਪਰ ਉਹ ਸਭ ਦੇ ਦਰਮਿਆਨ ਰਿਪੋਰਟ ਜੇਕਰ ਤੁਸੀਂ ਨਜ਼ਰ ਮਾਰੋ ਤਾਂ ਅਦਾਲਤੀ ਪ੍ਰਕਿਰਿਆ ਦੇ ਵਿੱਚ 3 ਵਿਅਕਤੀਆਂ ਦੇ ਨਾਮ ਮੁੱਖ ਸਾਜ਼ਿਸ਼ਕਾਰੀ ਵਜੋਂ ਉੱਭਰੇ। ਠੀਕ ਹੈ ਜੀ। ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ, ਹਨੀਪ੍ਰੀਤ ਤੇ ਪ੍ਰਦੀਪ ਕਲੇਰ। ਪ੍ਰਦੀਪ ਕਲੇਰ ਡੇਰਾ ਸਿਰਸਾ ਮੁਖੀ ਦਾ ਦੂਜਾ ਹਨੀਪ੍ਰੀਤ ਹੈ, ਸਮਝ ਲਓ। ਤੇ ਉਹ ਉਹਨਾਂ ਦੀ ਕਿਚਨ ਕੈਬਨਿਟ, ਨੱਕ ਦਾ ਵਾਲ, ਇੰਨਾ ਨੇੜਲਾ ਬੰਦਾ। ਉਸ ਦੀ ਭਾਲ ਦੇ ਵਿੱਚ ਪੁਲਿਸ ਲੱਭਦੀ ਰਹੀ ਤੇ ਕਹਿੰਦੀ ਜੀ ਭਗੌੜਾ ਹੈ। ਫਰਵਰੀ 'ਚ ਫੜਿਆ ਜੀ। ਉਹ ਪ੍ਰਦੀਪ ਕਲੇਰ ਨੇ, ਜਿਹੜੀ ਸਾਡੀ ਜ਼ਿਲ੍ਹਾ ਕੋਰਟ ਹੁੰਦੀ ਹੈ, ਉਸ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਨੇ ਆਪਣੇ ਬਿਆਨ 'ਚ ਕਿਹਾ ਕਿ ਸਾਰੀ ਸਾਜ਼ਿਸ਼ ਪਿੱਛੇ ਰਾਮ ਰਹੀਮ ਤੇ ਹਨੀਪ੍ਰੀਤ ਨੇ, ਉਹਨਾਂ ਨੇ ਰਚੀ। ਉਸ ਤੋਂ ਬਾਅਦ ਪ੍ਰਦੀਪ ਕਲੇਰ ਦੀ ਪਤਨੀ ਨੇ ਸਰਕਾਰ ਤੋਂ, ਪੁਲਿਸ ਤੋਂ ਸਿਕਿਉਰਿਟੀ ਮੰਗੀ ਕਿ ਹੁਣ ਮੇਰੀ ਜਾਨ ਨੂੰ ਖਤਰਾ ਹੈ। ਇੱਥੇ ਤੱਕ ਮਾਮਲਾ ਅਦਾਲਤੀ ਪ੍ਰਕਿਰਿਆ 'ਚ ਚੱਲ ਰਿਹਾ ਸੀ। ਡੇਰੇ ਨਾਲ ਸੰਬੰਧਿਤ ਧਿਰਾਂ ਨੇ ਮੰਗ ਕੀਤੀ ਕਿ ਸਾਨੂੰ ਜਾਨ ਮਾਲ ਨੂੰ ਖਤਰਾ ਹੈ ਜੀ, ਇਹ ਕੇਸ ਪੰਜਾਬ ਤੋਂ ਸ਼ਿਫਟ ਕੀਤਾ ਜਾਵੇ। ਕੇਸ ਸ਼ਿਫਟ ਹੋ ਕੇ ਚੰਡੀਗੜ੍ਹ ਆ ਗਿਆ ਔਰ ਪ੍ਰਦੀਪ ਕਲੇਰ ਨੂੰ ਜ਼ਮਾਨਤ ਮਿਲ ਗਈ। ਜ਼ਮਾਨਤ ਮਿਲਣ ਤੋਂ ਬਾਅਦ ਉਹ ਮੀਡੀਆ 'ਚ ਜੋ ਡੇਰੇ ਬਾਰੇ, ਜੋ ਡੇਰਾ ਮੁਖੀ ਬਾਰੇ, ਜੋ ਹਨੀਪ੍ਰੀਤ ਬਾਰੇ, ਜੋ ਅਕਾਲੀਆਂ ਬਾਰੇ ਉਹਨੇ ਬੋਲਿਆ, ਹੁਣ ਉਹ ਵਿਅਕਤੀ ਸਰਕਾਰੀ ਗਵਾਹ ਬਣਨ ਜਾ ਰਿਹਾ। ਹਾਂਜੀ, ਬਿਲਕੁਲ। ਮੁੱਖ ਆਰੋਪੀ ਤੋਂ ਉਸ ਨੇ ਇੱਛਾ ਪ੍ਰਗਟਾਈ ਹੈ। ਪੁਲਿਸ ਕਹਿੰਦੀ ਹੈ, ਜਾਂਚ ਧਿਰ ਕਹਿੰਦੀ ਹੈ
ਵਕੀਲ ਕਹਿੰਦੇ ਨੇ ਕਿ ਉਹਨੇ ਇੱਛਾ ਪ੍ਰਗਟਾਈ ਹੈ ਜੀ ਕਿ ਮੈਂ ਸਵੈ ਇੱਛਾ ਨਾਲ ਵਾਅਦਾ ਮਾਫ ਗਵਾਹ ਬਣਨਾ। ਤੇ ਹੁਣ ਉਹ ਵਾਅਦਾ ਮਾਫ ਗਵਾਹ ਮਤਲਬ ਸਰਕਾਰੀ ਪਾਲੇ 'ਚ ਖੜ ਕੇ ਉਹ ਜਿਹੜਿਆਂ ਨੂੰ ਪਛਾਣੂਗਾ, ਜਿਨ੍ਹਾਂ ਤੇ ਉਂਗਲ ਧਰੂਗਾ, ਉਹ ਫਿਰ ਕਟਹਿਰੇ 'ਚ ਹੋਣਗੇ ਤੇ ਕਟਹਿਰੇ ਤੋਂ ਬਾਅਦ ਸਲਾਖਾਂ ਪਿੱਛੇ ਵੀ ਜਾ ਸਕਦੇ ਨੇ। ਹੁਣ ਉਹ ਪ੍ਰਦੀਪ ਕਲੇਰ ਮੀਡੀਆ 'ਚ ਜੋ ਦਾਅਵੇ ਕਰਦਾ ਰਿਹਾ, ਜੇਕਰ ਉਹੀ ਉਹ ਬਿਆਨ ਦੇ ਰੂਪ ਦੇ ਵਿੱਚ ਸਰਕਾਰੀ ਗਵਾਹ ਬਣ ਕੇ ਅਦਾਲਤ 'ਚ ਰੱਖਦਾ ਹੈ ਕਿ ਹਾਂਜੀ ਸੁਖਬੀਰ ਬਾਦਲ ਨੂੰ ਮੈਂ ਕਦੋਂ ਡੇਰਾ ਮੁਖੀ ਨਾਲ ਮਿਲਾਇਆ, ਕਿੱਥੇ ਮਿਲਾਇਆ, ਕਿਵੇਂ ਇਹ ਕਾਂਡ ਰਚਿਆ ਗਿਆ, ਕੀ ਇਹ ਵਾਪਰਿਆ, ਉਹ 'ਚ ਕੀ ਭੂਮਿਕਾ ਸੀ, ਨਹੀਂ ਸੀ, ਕਿਵੇਂ ਹੋ ਗਿਆ। ਇੱਕ ਪਾਸੇ 2 ਦਸੰਬਰ ਨੂੰ ਤੁਸੀਂ ਹਾਂਜੀ ਕਹਿ ਕੇ ਉਹ ਸਾਰੇ ਕੁਝ ਕਬੂਲਿਆ। ਹਾਂਜੀ ਬਿਲਕੁਲ। ਤੇ ਹੁਣ ਪ੍ਰਦੀਪ ਕਲੇਰ ਜੇਕਰ ਉਂਗਲ ਧਰਦਾ, ਉਹ ਕਹਿੰਦਾ ਬੰਬੇ ਮਿਲਾਇਆ ਸੀ ਜੀ, ਦਿੱਲੀ ਮਿਲਾਇਆ ਸੀ ਜੀ, ਉਸ ਤੋਂ ਬਾਅਦ ਆ ਫਿਲਮ ਚਲਵਾਈ ਸੀ ਜੀ, ਆ ਹੋਇਆ ਸੀ ਜੀ, ਇਹਨਾਂ ਨੂੰ ਜੀ ਸਮਰਥਨ ਦਵਾਇਆ ਸੀ ਜੀ, ਵੋਟਾਂ ਪਵਾਈਆਂ ਸੀ ਜੀ ਇਹਨਾਂ ਨੂੰ। ਹੁਣ ਨਹੀਂ ਖਲਾਸੀ ਹੁੰਦੀ ਸੁਖਬੀਰ ਬਾਦਲ ਦੀ। ਫਿਰ ਉਹ ਗੁਰੂ ਦੀ ਅਦਾਲਤ ਤਾਂ ਕਹਿੰਦੇ ਆ ਨਾ ਕਿ ਇੱਥੇ ਅਮਲਾਂ ਦੇ ਹੋਣੇ ਨਵੇੜੇ, ਕਿਸੇ ਨਾਲ ਤੇਰੀ ਜਾਤ ਪੁੱਛਣੀ। ਇੱਧਰ ਦੁਨਿਆਵੀ ਅਦਾਲਤ 'ਚ ਤੱਥ ਸਬੂਤ ਜੇ ਸਾਹਮਣੇ ਆ ਗਏ। ਸੋ ਇੱਕ ਪਾਸੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਦਾਅ ਪੇਚਾਂ ਨਾਲ ਘੇਰ ਰਹੇ ਸੀ, ਉਸੇ ਸਮੇਂ ਪੈਰਲਲ ਆ ਪਹਿਲੂ ਸਾਹਮਣੇ ਆ ਗਿਆ। ਹੁਣ ਇਹ ਪਤਾ ਨਹੀਂ ਸਬੱਬੀ ਹੈ, ਪਤਾ ਨਹੀਂ ਟੋਇਆਂ ਪੁੱਟਦਿਆਂ ਨੂੰ ਆਪ ਗਿਰਨ ਵਾਲੀ ਸਥਿਤੀ ਹੈ, ਪਰ ਹੁਣ ਬਾਦਲ ਧੜੇ ਲਈ, ਸੁਖਬੀਰ ਬਾਦਲ ਲਈ ਮੁਸ਼ਕਲ ਹੋਰ ਵੱਧ ਗਈ ਹੈ। ਤੁਸੀਂ ਸਥਿਤੀ ਦੇਖੋ ਕਿ ਅੱਜ ਓਮ ਪ੍ਰਕਾਸ਼ ਚਟਾਲਾ ਚੜ੍ਹਾਈ ਕਰ ਗਏ। ਜੀ ਮੈਂ ਦੇਖ ਰਿਹਾ ਸੀਗਾ ਕਿ ਉਹ ਬੰਦਾ ਸਿੱਖਿਆ ਘਟਾਲੇ 'ਚ ਅੰਦਰ ਗਿਆ ਤੇ ਚਲੋ 82 ਸਾਲ ਦੀ ਉਮਰ 'ਚ ਤਾਂ ਵੀ ਉਹਨੇ ਤਿਹਾੜ ਜੇਲ੍ਹ 'ਚੋਂ 10ਵੀਂ 12ਵੀਂ ਕੀਤੀ। ਉਹ ਬੰਦਾ 5 ਵਾਰ ਮੁੱਖ ਮੰਤਰੀ ਰਿਹਾ, 5ਵੀਂ ਵਾਰ ਇਹ ਕਾਰਜਕਾਲ ਪੂਰਾ ਕੀਤਾ। ਪਹਿਲੇ 4 ਵਾਰ ਉਹਦਾ ਕਾਰਜਕਾਲ ਵੀ ਪੂਰਾ ਨਹੀਂ। ਪਰ ਪ੍ਰਕਾਸ਼ ਸਿੰਘ ਬਾਦਲ ਵੀ 5 ਵਾਰ ਮੁੱਖ ਮੰਤਰੀ ਨੇ, ਆਖਰੀ 3 ਕਾਰਜਕਾਲ ਉਹਨਾਂ ਨੇ ਪੂਰੇ ਜ਼ਰੂਰ ਕੀਤੇ ਨੇ। ਬਾਦਲਾਂ ਦੀ ਔਰ ਚਟਾਲਾ ਪਰਿਵਾਰ ਦੀ ਜੋ ਜਾਰੀ ਰਹੀ ਆ ਤੇ ਰਾਜਨੀਤੀ ਕਰਨ ਦਾ ਢੰਗ ਜੋ ਇੱਕੋ ਸਾਰ ਦਾ ਰਿਹਾ, ਤੇ ਅੱਜ ਪਰਿਵਾਰਾਂ ਦੀ ਸਥਿਤੀ ਵੀ ਇੱਕੋ ਸਾਰ ਆ। ਚਟਾਲੇ ਨੇ ਆਪਣੇ ਹੁੰਦੇ ਹੀ ਆਪਣੇ ਪਰਿਵਾਰ ਦੀ ਚੜ੍ਹਾਈ ਵੀ ਦੇਖੀ ਜਦੋਂ ਪਿਓ ਉਪ ਪ੍ਰਧਾਨ ਮੰਤਰੀ ਬਣਿਆ। ਹਾਂਜੀ ਬਿਲਕੁਲ। ਤੇ ਆਪਣੀ ਨਜ਼ਰ 'ਚ ਆਪਣੇ ਟੱਬਰ ਨੂੰ ਖੇਰੂ ਹੁੰਦੇ ਆ, ਵੱਢ ਟੁੱਕ ਹੁੰਦੇ ਆ, ਅੱਡੋ ਅੱਡ ਹੁੰਦੇ ਆ ਤੇ ਰਾਜਨੀਤੀ ਤੌਰ ਤੇ ਗਿਰਦਿਆਂ ਵੀ ਦੇਖਿਆ। ਤੇ ਇਹੀ ਸਥਿਤੀ ਪ੍ਰਕਾਸ਼ ਸਿੰਘ ਬਾਦਲ ਦੀ ਹੈ। ਸਾਰਾ ਕੁਝ ਰਾਜ ਭਾਗ ਇੱਥੇ ਮਾਣਿਆ ਵੀ, ਫਕਰੇ ਕੌਮ ਲਿਆ ਵੀ, ਤੇ ਜਾਣ ਤੋਂ ਬਾਅਦ ਵਾਪਸ ਵੀ ਕਰਨਾ ਪੈ ਗਿਆ। ਤੇ ਆਪਣੇ ਪੁੱਤ ਦਾ, ਭਤੀਜੇ ਦਾ, ਪਾਰਟੀ ਦਾ ਜੋ ਹਸ਼ਰ ਜਾਂ ਆਪ ਕੀਤਾ ਜਾਂ ਆਪਣੇ ਅੱਖੀ ਹੁਣ ਦੇਖਿਆ। ਜਿਹੜੀ ਪਾਰਟੀ ਕੋਲ ਦਿੱਲੀ ਤੱਕ ਰਾਜ ਭਾਗ ਸੀ, ਉਹ ਪਾਰਟੀ ਜਾਂਦੇ ਹੋਏ ਇੱਕ MLA ਜੋਗੀ ਆ। ਸੋ ਇਹ ਸਾਰਾ ਕੁਝ, ਸੋ ਇਸ ਲਈ ਦੋਵੇਂ ਪਰਿਵਾਰਾਂ ਦੀ ਇੱਕੋ ਸਥਿਤੀ ਆ। ਇਹਦੇ ਉੱਤੇ ਮੰਥਨ ਅਜੇ ਵੀ ਨਹੀਂ ਕਰ ਰਿਹਾ ਅਕਾਲੀ ਦਲ। ਇਸ ਸਥਿਤੀ ਨੂੰ ਅਜੇ ਵੀ ਸਮਝਣ ਲਈ ਤਿਆਰ ਨਹੀਂਗਾ। ਤੇ ਆ ਹੁਣ ਪ੍ਰਦੀਪ ਕਲੇਰ ਦਾ ਪਾਇਆ ਕਲੇਸ਼, ਹੁਣ ਸੁਖਬੀਰ ਬਾਦਲ ਦੀ ਖਲਾਸੀ ਹੋਣੀ ਦੁਨਿਆਵੀ ਅਦਾਲਤ 'ਚੋਂ ਵੀ ਮੁਸ਼ਕਲ ਹੈ ਜੀ। ਬਿਲਕੁਲ। ਕਾਫੀ ਅਹਿਮ ਹੈ ਜਿਹੜੀ ਤੁਸੀਂ ਗੱਲ ਨੁਕਤਾ ਚੁੱਕਿਆ ਨਾ ਸ਼ਰਮਾ ਜੀ, ਕਿ ਪ੍ਰਦੀਪ ਕਲੇਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਨ੍ਹਾਂ ਹਾਲਾਤਾਂ ਦਾ ਤੁਸੀਂ ਗਵਾਂਢੀਆਂ ਦੇ ਨਾਲ, ਇਹਨਾਂ ਦੇ ਯਾਰਾਂ ਦੇ ਨਾਲ ਜੋ ਤੁਲਨਾ ਕੀਤੀ ਆ, ਇਹ ਤੁਲਨਾ ਜਿਹੜੀ ਆ ਬਹੁਤ ਸਾਰੇ ਗਰਾਊਂਡਸ ਦੇ ਉੱਤੇ ਕੀਤੀ ਗਈ ਹੈ ਤੇ ਇਹ ਤੋਂ ਸੱਚਾਈ ਤੋਂ ਭੱਜਣਾ ਬਹੁਤ ਮੁਨਕਰ ਹੋਣਾ ਔਖਾ ਹੋ ਜਾਂਦਾ ਕਈ ਵਾਰੀ।